ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਗੱਲ ਗੱਠਜੋੜ ਦੀ ਕਰਦੇ ਹਾਂ। ਇਹ ਗੱਠਜੋੜ ਉੱਤੇ ਭਾਜਪਾਈ ਤੇ ਅਕਾਲੀ ਮਿਹਣੋ ਮਿਹਣੀ ਹੋ ਰਹੇ ਨੇ ਜੀ। ਵੈਸੇ ਗੱਠਜੋੜ ਦੇ ਬਿਨਾਂ ਕਿੰਨੀ ਕੁ ਗੱਲ ਬਣਦੀ ਦੀਦੀ ਹੈ ਤੇ ਕਿੰਨੀ ਕੁ ਬੇੜੀ ਫਸ ਸਕਦੀ ਹੈ ਮਝਧਾਰ ਦੇ ਵਿੱਚ। ਪਾਇਓ ਜ਼ਰਾ ਚਾਨਣਾ, ਕਿਉਂਕਿ 27 ਨੂੰ ਲੈ ਕੇ ਤਕਰੀਬਨ ਹਰ ਕੋਈ ਆਪਣੇ ਕਮਰ ਕੱਸੇ ਕਰ ਚੁੱਕਿਆ ਹੈ, ਤਿਆਰੀਆਂ ਕਰ ਚੁੱਕਿਆ ਹੈ। ਬਸ ਉਡੀਕਾਂ ਇਹ ਨੇ ਵੀ ਕੌਣ ਕਿਹਨੂੰ ਜੱਫੀ ਪਾਉਂਦਾ। ਬਿਲਕੁਲ ਗੁਰਪ੍ਰੀਤ, ਬੜੀ ਦਿਲਚਸਪ ਜੀ ਕਹਾਣੀ ਹੋ ਗਈ ਹੈ ਇਹਨਾਂ ਦੇ ਗੱਠਜੋੜ ਦੇ ਜੀ। ਤਾਂ ਬੜੀ ਲੰਮੀ ਹੈ ਕਹਾਣੀ ਤੇਰੇ ਮੇਰੇ ਪਿਆਰ ਦੀ। ਤਾਂ ਇੱਥੇ ਤੇ ਕਹਿ ਲਓ ਕਿ ਕਹਾਣੀ ਜਿਹੜੀ ਹੈ ਨਾ ਉਹ ਉਲਝਦੀ ਨਜ਼ਰ ਆ ਰਹੀ ਆ। ਬਹਰਹਾਲ ਅੱਜ ਕੀ ਹੋਇਆ ਕਿ ਜਿਹੜੇ ਭਾਜਪਾ ਦੇ ਕੌਮੀ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਦੇਖੋ ਭਾਜਪਾ ਤੇ ਭਾਈ ਇਕੱਲਿਆਂ ਲੜੇਗੀ ਪੰਜਾਬ ਦੇ ਵਿੱਚ। ਉਹ ਕਹਿੰਦੇ ਆ ਕਿ ਪਹਿਲਾਂ ਅਸੀਂ ਲੜ ਕੇ ਦੇਖਿਆ ਵਾ, ਸਾਨੂੰ ਬੜੀਆਂ ਘੱਟ ਸੀਟਾਂ ਦਿੱਤੀਆਂ ਗਈਆਂ ਪਰ ਪੰਜਾਬ ਨੇ ਹਮੇਸ਼ਾ ਸਾਡਾ ਮਾਣ ਰੱਖਿਆ ਵਾ ਤੇ ਐਤਕੀ ਤੇ ਕੰਮ ਕਲਮ ਕੱਲਾ ਹੀ ਚੱਲੂ, ਯਾਨੀ ਉਹ ਵੀ ਇਕੱਲੇ ਤੇ ਅਸੀਂ ਵੀ ਇਕੱਲੇ। ਤਾਂ ਹੁਣ ਇਧਰੋਂ ਜਦੋਂ ਅਕਾਲੀਆਂ ਨੂੰ ਪਤਾ ਲੱਗਾ ਤੇ ਅਕਾਲੀ ਬੋਲੇ ਕਿ ਭਾਈ ਕੋਈ ਲੋੜ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਅਲਬੱਤਾ ਤਾਂ ਸੱਤੇ ਪੇ ਸੱਤਾ। ਉਹ ਕਹਿੰਦੇ ਵੀ ਇਹ ਆਉਣ ਜਾਂ ਨਾ ਆਉਣ ਗੱਠਜੋੜ ਦੇ ਵਿੱਚ ਰੱਤੀ ਵੀ ਫਰਕ ਨਹੀਂ ਸਾਨੂੰ ਪੈਂਦਾ ਜੀ। ਅੱਜ ਤੋਂ ਬਾਅਦ ਰਵਨੀਤ ਬਿੱਟੂ ਜੀ ਆ ਗਏ ਮੈਦਾਨ ਦੇ ਵਿੱਚ। ਤੁਹਾਨੂੰ ਪਤਾ ਹੈ ਮੌਕਾ ਇਹੋ ਜਿਹਾ ਹੋਵੇ ਔਰ ਰਵਨੀਤ ਬਿੱਟੂ ਅੱਜ ਕੱਲ ਚੌਕਾ ਨਾ ਲਾਉਣ, ਇਹ ਕਦੇ ਹੋ ਨਹੀਂ ਸਕਦਾ। ਨਹੀਂ ਇਹ ਹੋ ਨਹੀਂ ਸਕਦਾ ਕਿ ਤੇਰੀ ਯਾਦ ਨਾ ਆਏ। ਤਾਂ ਉਹ ਵੀ ਆ ਗਏ ਵਿੱਚ। ਉਹ ਕਹਿੰਦੇ ਜੀ ਕਿ ਦੇਖੋ ਬਈ ਅਕਾਲੀਆਂ ਦੇ ਨਾਲ ਰਲ ਕੇ ਅਸੀਂ ਕੋਈ ਨਸ਼ਾ ਵੇਚਣਾ, ਬੇਅਦਬੀਆਂ ਕਰਵਾਉਣੀਆਂ, ਅਸੀਂ ਇਹਨਾਂ ਤੋਂ ਕਰਨਾ ਕੀ ਆ ਜੀ। ਤਾਂ ਯਾਨੀ ਇਸ ਤਰ੍ਹਾਂ ਦੀ ਇੱਕ ਕੁੜੱਤਣ ਭਰੀ ਸ਼ਬਦਾਵਲੀ ਅਕਸਰ ਆਪਾਂ ਵੇਖਿਆ ਕਿ ਰਵਨੀਤ ਬਿੱਟੂ ਪਹਿਲਾਂ ਵੀ ਇਸਤੇਮਾਲ ਕਰਿਆ ਕਰਦੇ ਆ। ਤਾਂ ਯਾਨੀ ਕੁੱਲ ਜੁੱਤੀਆਂ ਮਿਲਾ ਲਾ ਕੇ ਕੇ ਵੀ ਮਾਰਦੇ ਰਹੇ ਨੇ। ਉਹ ਤਾਂ ਕਹਿੰਦੇ ਰਹੇ ਨੇ ਤੇ ਮੈਂ ਤਾਂ ਜੁੱਤੀ ਨਾ ਮਾਰਾਂ ਲਾ ਕੇ। ਭਾਜਪਾ ਵਾਲਿਆਂ ਦੇ ਬਿਲਕੁਲ ਬਿਲਕੁਲ। ਹਾਂਜੀ, ਉਹ ਕਿਸਾਨ ਉਹਨਾਂ ਨਾਲ ਹੀ ਸੰਘਰਸ਼ ਵੇਲੇ ਕੁਰਸੀਆਂ। ਬਿਲਕੁਲ ਨਹੀਂ, ਉਹ ਕਹਿੰਦੇ ਮੈਂ ਜਿਹੜੀ ਜੁੱਤੀ ਮਾਰਨੀ ਸੀ ਉਹ ਜੁੱਤੀ ਕੋਈ ਲੈ ਗਿਆ ਚੁਰਾ ਕੇ। ਜੁੱਤੀ ਨਹੀਂ ਚੁੱਕ ਲੈਂਦੇ ਵਿਆਹ ਸ਼ਾਦੀ ਚ ਦੁੱਲੇ ਦੀ। ਬਿਲਕੁਲ ਬਿਲਕੁਲ। ਉਹ ਕਹਿੰਦੇ ਜਦੋਂ ਮੈਂ ਭਾਜਪਾ 'ਚ ਸ਼ਾਮਲ ਹੋਇਆ ਸੀਗਾ ਭਾਜਪਾ ਵਾਲਿਆਂ ਨੇ ਜੁੱਤੀ ਲਕਾ ਲਈ ਮੇਰੀ ਕਿਤੇ, ਉਸ ਤੋਂ ਬਾਅਦ ਦਿੱਤੀ ਨਹੀਂ, ਉਹ ਪੈਸੇ ਇੰਨੇ ਮੰਗੇ ਗਏ ਨੇ। ਤਾਂ ਖੈਰ ਬਈ ਗੱਲ ਇਹ ਆ ਕਿ ਜਿਹੜੀ ਆਪਾਂ ਅੱਜ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਦੀ ਸਟੇਟਮੈਂਟ ਲਈਏ ਤਾਂ ਉਹ ਕਾਫੀ ਸੀਰੀਅਸ ਹੈ, ਕਾਫੀ ਗੰਭੀਰਤਾ ਵਾਲੀ ਆ। ਕਿਉਂਕਿ ਇਸ ਤੋਂ ਪਹਿਲਾਂ ਆਪਾਂ ਅਮਿਤ ਸ਼ਾਹ ਦੀ ਸਟੇਟਮੈਂਟ ਦੇਖੀ ਆ। ਮੋਗਾ ਰੈਲੀ ਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜਿੱਥੇ ਸਾਡਾ ਵੋਟ ਸ਼ੇਅਰ 20 ਦੇ ਆਸ-ਪਾਸ ਹੋ ਜਾਂਦਾ, ਭਾਜਪਾ ਨੂੰ ਉੱਥੇ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਮਤਲਬ ਸਾਫ਼ ਹੈ ਕਿ ਪਹਿਲਾ ਟੀਚਾ 20% ਤੇ ਫਿਰ ਉਸ ਤੋਂ ਬਾਅਦ ਅੱਗੇ ਸਰਕਾਰ ਬਣਾਉਣ ਦਾ ਟੀਚਾ। ਤਾਂ ਦੂਸਰੀ ਗੱਲ ਕਿ ਆਪਾਂ ਵੀ ਜੋ ਹੁਣ ਤੱਕ ਆਪਣੀ ਆਡੀਅנס ਨੂੰ ਦੱਸਿਆ ਕਿ ਗੱਠਜੋੜ ਦੀ ਸੰਭਾਵਨਾ ਮੱਧਮ ਹੈ, ਅੱਜ ਤੇ ਬਿਲਕੁਲ ਹੀ ਮੱਧਮ ਹੋ ਗਈ ਹੈ। ਬਾਕੀ ਪਤਾ ਕੀ ਹੁੰਦਾ ਕਿ ਰਾਜਨੀਤੀ ਦੇ ਵਿੱਚ ਸਮੀਕਰਨਾਂ ਦਾ ਜੋੜ ਤੋੜ ਬਣਦਾ ਰਹਿੰਦਾ। ਪਰ ਅੱਜ ਦੀਆਂ ਇਹ ਜਿਹੜੀਆਂ ਸਟੇਟਮੈਂਟਾਂ ਨੇ ਉਹਨਾਂ ਦੇ ਆਧਾਰ ਤੇ ਵੇਖੀਏ ਤੇ ਮੇਰੇ ਖਿਆਲ ਦੇ ਨਾਲ ਇਉਂ ਹੀ ਲੱਗਦਾ। ਬਾਕੀ ਪੰਜਾਬ ਦੇ ਕਿਸੇ ਵੀ ਲੀਡਰ ਨੂੰ ਪੁੱਛ ਲਓ, ਮੈਂ ਸੁਨੀਲ ਜਾਖੜ ਦਾ ਤੁਹਾਨੂੰ ਦੱਸਿਆ ਸੀ, ਉਹ ਵੀ ਕਹਿੰਦੇ ਵੀ ਇਹ ਜਾਂ ਤੇ ਅਮਿਤ ਸ਼ਾਹ ਜਾਣਦਾ ਤੇ ਜਾਂ ਭਗਵਾਨ ਜਾਣਦਾ, ਸਾਨੂੰ ਤਾਂ ਪਤਾ ਹੀ ਨਹੀਂ ਹੈ। ਬਿਲਕੁਲ। ਤੇ ਜੇ ਅਮਿਤ ਸ਼ਾਹ ਨੂੰ ਪੁੱਛਦੇ ਆ, ਉਹ ਕਹਿੰਦਾ ਪੰਜਾਬ ਬਾਰੇ ਤੇ ਵਿਸ਼ਨੂੰ ਭਗਵਾਨ ਵੀ ਨਹੀਂ ਦੱਸ ਸਕਦੇ।
ਇੰਨੀ ਗੁੰਝਲਦਾਰ ਸਥਿਤੀ ਆ। ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲ ਤੇ ਸਾਫ਼ ਹੈ ਕਿ ਜੇ ਅੱਜ ਦੀ ਘੜੀ ਆਪਾਂ ਵੇਖਦੇ ਆ ਤਾਂ ਇਹਨਾਂ ਦੀਆਂ ਦੂਰੀਆਂ ਜਿਹੜੀਆਂ ਬਰਕਰਾਰ ਨੇ। ਕੱਲ ਨੂੰ ਕੀ ਹੋਣਾ, ਕੱਲ ਨਾ ਕਾਲ ਦਾ। ਪਰ ਭਾਜਪਾ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੈ ਕਿ ਐਤਕੀ ਦੀ ਵੋਟ ਜਿਹੜੀ ਆ ਉਹ ਬੜੀ ਡਿਵਾਈਡਡ ਵੋਟ ਰਹੇਗੀ ਤੇ ਉਸ ਵੋਟ ਦੇ ਵੰਡੇ ਜਾਣ ਦਾ ਨਤੀਜਾ ਇਹ ਹੋਵੇਗਾ ਕਿ ਸਪਸ਼ਟ ਬਹੁਮਤ ਸ਼ਾਇਦ ਕਿਸੇ ਨੂੰ ਨਾ ਮਿਲੇ। ਭਾਜਪਾ ਕਿੰਗ ਮੇਕਰ ਦੀ ਭੂਮਿਕਾ 'ਚ ਰਹਿ ਸਕਦੀ ਹੈ, ਭਾਜਪਾ ਬਿਲਕੁਲ ਬਾਹਰੀ ਸਮਰਥਨ ਦੀ ਭੂਮਿਕਾ 'ਚ ਰਹਿ ਸਕਦੀ ਹੈ। ਔਰ ਜਦੋਂ ਪੰਜਾਬੀ, ਕਿਉਂਕਿ ਇਸ ਤਰ੍ਹਾਂ ਦੀ ਸਰਕਾਰ ਦੇ ਆਦੀ ਨਹੀਂ ਹੈਗੇ ਗੁਰਪ੍ਰੀਤ, ਪੰਜਾਬ ਦੀ ਪੋਲਿਟਿਕਸ ਵੀ ਇਸ ਤਰ੍ਹਾਂ ਦੀ ਸਰਕਾਰ ਜਿਹੜੀ ਰਲੀ ਮਿਲੀ ਸਰਕਾਰ ਹੁੰਦੀ ਹੈ ਚਲਾਉਣ ਦੀ ਆਦੀ ਨਹੀਂ ਹੈ। ਤੇ ਅੱਗੇ ਇਸ ਤਰ੍ਹਾਂ ਦੇ ਪ੍ਰਯੋਗ ਹੋ ਚੁੱਕੇ ਨੇ। ਜੇ ਤੁਸੀਂ 60ਵੇਂ 'ਚ ਦੇਖੋਗੇ ਤਾਂ ਇਦਾਂ ਦੇ ਪ੍ਰਯੋਗ 60ਵੇਂ 70ਵੇਂ 'ਚ ਹੋਏ ਨੇ। ਜੀ ਉਹਨਾਂ ਸਰਕਾਰਾਂ ਦਾ ਕੋਈ ਬਹੁਤਾ ਜ਼ਿਆਦਾ ਭਵਿੱਖ ਜਿਹੜਾ ਉਹ ਤਗੜਾ ਨਹੀਂ ਸੀ। ਤਾਂ ਭਾਜਪਾ ਇਸੇ ਲਿਹਾਜ਼ ਨਾਲ ਸ਼ਾਇਦ ਚੱਲ ਰਹੀ ਆ ਕਿ ਜਿਹੜੀ ਡਿਵਾਈਡਡ ਵੋਟ ਹੋਏਗੀ ਉਹ ਸਾਡੇ ਲਈ ਡਿਸਾਈਸਿਵ ਹੋ ਸਕਦੀ ਹੈ। ਤਾਂ ਲਿਹਾਜ਼ਾ ਇਕੱਲੇ ਰਹਿਣ 'ਚ ਫਾਇਦਾ ਹੈ ਤੇ ਜ਼ੋਨ 'ਚ ਫਾਇਦਾ ਹੈ। ਤੇ ਜਿਵੇਂ ਹੀ ਪੰਜਾਬੀ ਅੱਕ ਕੇ ਦੁਬਾਰਾ ਇੱਕ ਸਰਕਾਰ ਜਿਹੜੀ ਹੈ ਉਹ ਠੋਸ ਚੁਣਨ ਦੀ ਕਵਾਇਦ 'ਚ ਨਿਕਲਣਗੇ ਤਾਂ ਉਸ ਵੇਲੇ ਅਲਾਇੰਸ ਕੀਤਾ ਜਾ ਸਕਦਾ ਹੈ, ਉਸ ਵੇਲੇ ਗੱਠਜੋੜ ਕੀਤਾ ਜਾ ਸਕਦਾ ਹੈ। ਸੋ ਭਾਜਪਾ ਦੋ ਫਾਰਮੂਲਿਆਂ ਤੇ, ਜਿਹੜਾ ਫਾਰਮੂਲਾ ਪਹਿਲਾ ਸੀ ਉਹ ਮੇਰੇ ਖਿਆਲ ਦੇ ਨਾਲ ਲਗਭਗ ਖਤਮ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਵੱਲ ਵੇਖੀਏ। ਪਰ ਉਹ ਕਿਉਂਕਿ ਡੀਲਿਮਿਟੇਸ਼ਨ ਵਾਲਾ ਬਿੱਲ ਡਿੱਗ ਚੁੱਕਾ ਹੈ, ਮੈਨੂੰ ਨਹੀਂ ਲੱਗਦਾ ਉਹ ਫਾਰਮੂਲਾ ਹੁਣ ਇਹਨਾਂ ਦੀ ਜੋ ਵੀ ਗਿਣਤੀ ਮਿਣਤੀ ਹੋਏਗੀ ਉਹਦੇ ਵਿੱਚ ਸ਼ਾਮਲ ਰਹਿੰਦਾ ਹੋਏਗਾ। ਹੁਣ ਫਾਰਮੂਲਾ ਇਹੋ ਹੀ ਆ ਕਿ ਜੇਕਰ ਖਿਚੜੀ ਬਣ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਇੱਕ ਗੱਠਜੋੜ ਤੇ ਫਿਰ ਉਸ ਤੋਂ ਬਾਅਦ ਸਰਕਾਰ ਤੱਕ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ ਜਾ ਸਕਦਾ। ਜੀ ਗੁਰਪ੍ਰੀਤ। ਜੀ ਵੇਖਾਂਗੇ ਬਣਦਾ ਕੀ ਹੈ। ਤੇ ਇਸ ਤੋਂ ਅੱਗੇ ਚੱਲੀਏ ਤਾਂ ਅੱਜ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਬੈਕ ਤੋਂ ਇੱਕ ਵੀਡੀਓ ਦਿਖਾਈ ਜਾ ਰਹੀ ਸੀ। ਕਹਿੰਦੇ ਵੀ ਇਹ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਹੈ। ਥਾਣੇ ਦੇ ਅੰਦਰ ਜਾਂਦਿਆਂ ਦੀ ਤਸਵੀਰ ਖਾਸੀ ਵਾਇਰਲ ਹੋ ਰਹੀ ਹੈ ਵੀ ਭਾਈ ਉਹਨਾਂ ਨੂੰ ਥਾਣੇ ਤੋਂ ਉੱਥੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਜਨਾਲਾ ਥਾਣੇ ਦੇ ਵਿੱਚ ਅਜਨਾਲਾ ਥਾਣੇ ਜਾਂ ਅਜਨਾਲਾ ਮਾਮਲੇ ਦੇ ਵਿੱਚ ਉਹਨਾਂ ਦੀ ਪੇਸ਼ੀ ਪਵਾਈ ਗਈ ਹੈ। 2 ਦਿਨ ਦਾ ਰਿਮਾਂਡ ਮਿਲਿਆ ਹੈ। ਹਾਂਜੀ, ਪੁਲਿਸ ਨੇ 15 ਦਿਨ ਦਾ ਰਿਮਾਂਡ ਮੰਗਿਆ ਸੀ ਔਰ ਬੜੀ ਤਗੜੀ ਬਹਿਸ ਹੋਈ ਆ ਉਹਦੇ ਵਿੱਚ, ਕਿਉਂਕਿ ਪੁਲਿਸ ਦਾ ਕਹਿਣਾ ਸੀਗਾ ਕਿ ਅਜਨਾਲਾ ਕੇਸ ਦੇ ਵਿੱਚ ਹਥਿਆਰ ਬਰਾਮਦ ਕਰਵਾਉਣੇ ਨੇ, ਇਹ ਪਤਾ ਲਾਉਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਕਿੱਥੋਂ ਲਿਆਂਦਾ ਗਿਆ, ਪਾਲਕੀ ਕਿੱਥੋਂ ਲਿਆਂਦੀ ਗਈ, ਫਿਰ ਇਸ ਤੋਂ ਇਲਾਵਾ ਗੱਡੀਆਂ ਜ਼ਬਤ ਕਰਨੀਆਂ ਨੇ ਜਾਂ ਹੋਰ ਚੀਜ਼ਾਂ ਬਰਾਮਦ ਕਰਨੀਆਂ ਨੇ। ਤਾਂ ਇਹਨਾਂ ਦੇ ਵਕੀਲ ਖਾਸ ਤੌਰ ਤੇ ਪੰਨੂ ਸਾਹਿਬ ਜਿਹੜੇ ਆ ਉਹਨਾਂ ਨੇ ਕਾਫੀ ਤਗੜੀ ਬਹਿਸ ਕੀਤੀ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ 120 ਦੇ ਵਿੱਚ ਤੁਸੀਂ ਰੱਖਿਆ ਅੰਮ੍ਰਿਤਪਾਲ ਸਿੰਘ ਨੂੰ, ਅੰਮ੍ਰਿਤਪਾਲ ਸਿੰਘ ਤੇ 2-3 ਘੰਟੇ ਟੇਬਲ ਟਾਕ ਕਰਕੇ ਆਏ ਨੇ ਅੰਦਰ ਥਾਣੇ ਦੇ। ਜੀ ਕਿਹੜਾ ਹਥਿਆਰ ਜ਼ਬਤ ਕਰਨਾ ਤੁਸੀਂ? ਕੋਈ ਇੱਕ ਸਿੰਗਲ ਵੀਡੀਓ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਪ੍ਰਵੋਕ ਕੀਤਾ ਹੋਵੇ, ਵੈਪਨ ਇਸਤੇਮਾਲ ਕੀਤਾ ਹੋਵੇ ਜਿਹੜਾ ਤੁਸੀਂ ਬਰਾਮਦ ਕਰਨਾ? ਔਰ ਬਰਾਮਦ ਕਰੋਗੇ ਕਾਹਦੇ ਨਾਲ? ਕਿਉਂਕਿ ਪੰਜਾਬ 'ਚ ਤੇ ਤੁਸੀਂ ਲਿਆ ਹੀ ਨਹੀਂ ਸਕਦੇ। ਜੀ ਕਿੱਲਾ ਨੰਬਰ, ਫਰਦ ਨੰਬਰ ਜੇ ਕਿਸੇ ਨੂੰ ਯਾਦ ਆ ਤੇ ਤੁਹਾਨੂੰ ਕੀ ਲੋੜ ਹੈ, ਬਸ ਤੁਸੀਂ ਉੱਥੋਂ ਪੁੱਛ ਕੇ ਆ ਜਾਓ ਤੇ ਖੇਵਟ ਨੰਬਰ ਦੇ ਵਿੱਚੋਂ, ਕਿੱਲਾ ਨੰਬਰ ਦੇ ਵਿੱਚੋਂ, ਫਰਦ ਚੋਂ ਕੱਢ ਲਓ ਜਾ ਕੇ। ਜੀ ਤੇ ਫਿਰ ਨਾਲ ਕਿਹਾ ਗਿਆ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਕਸਟਡੀ ਲੈ ਸਕਦੇ ਹੋ ਤੁਸੀਂ? ਤੁਸੀਂ ਕਹਿ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਦਾ ਪਤਾ ਕਰਨਾ ਜੀ ਕਿੱਥੋਂ ਲਿਆਂਦਾ ਗਿਆ, ਤਾਂ ਫਰਜ਼ ਕਰੋ ਕਹਿੰਦੇ ਕਿ ਜੇ ਮੰਨ ਲਓ ਉਹ ਚੀਜ਼ ਹੋ ਜਾਂਦੀ ਹੈ, ਪੋਸੀਬਲ ਹੈ, ਤਾਂ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਟਡੀ ਲੈ ਸਕਦੇ ਹੋ? ਤਾਂ ਇਸ ਤੋਂ ਬਾਅਦ ਜੱਜ ਕਨਵਿੰਸ ਹੋ ਗਏ ਇਹਨਾਂ ਦਲੀਲਾਂ ਦੇ ਨਾਲ। ਦੇਖੋ ਕਿੰਨੀਆਂ ਠੋਸ ਦਲੀਲਾਂ ਗਈਆਂ ਨੇ। ਤਾਂ ਉਹਨਾਂ ਨੇ ਮਤਲਬ ਕਿ ਜੱਜ ਨੇ ਸਿਰਫ ਤੇ ਸਿਰਫ 2 ਰੋਜ਼ਾ ਰਿਮਾਂਡ ਦਿੱਤਾ ਹੈ। ਹੁਣ ਰਿਮਾਂਡ ਤੇ ਕੀ ਆ ਕਿ ਦੇਖੋ ਇੰਟਰੋਗੇਸ਼ਨ ਚੱਲੇਗੀ, ਕੇਸ ਹੈਗੇ ਨੇ 12, 1 ਬਾਏ 1 ਇਹ ਗ੍ਰਿਫਤਾਰੀ ਪਾਉਣਗੇ ਗੁਰਪ੍ਰੀਤ, ਕੰਮ ਹਾਲੇ ਲੰਮਾ ਚੱਲੂਗਾ। ਕਿਉਂਕਿ ਜਿਹੜੀ ਕੋਰਟ ਹੈ, ਕੋਰਟ ਦੇ ਵੀ ਸੀਮਤ ਅਧਿਕਾਰ ਹੁੰਦੇ ਆ। ਕੋਰਟ ਕੋਈ ਇਹ ਆਰਡਰ ਨਹੀਂ ਕਰ ਸਕਦਾ ਕਿ ਤੁਸੀਂ ਫਲਾਣੇ 'ਚ ਗ੍ਰਿਫਤਾਰੀ ਕਰਕੇ ਤੇ ਇੰਟਰੋਗੇਸ਼ਨ ਕਰ ਲਓ ਜਾਂ ਜੁਆਇੰਟਲੀ ਤੁਸੀਂ ਸਾਰੇ ਮਾਮਲਿਆਂ 'ਚ ਇੰਟਰੋਗੇਸ਼ਨ ਕਰ ਲਓ, ਇਨਵੈਸਟੀਗੇਸ਼ਨ ਕਰ ਲਓ। ਇਨਵੈਸਟੀਗੇਸ਼ਨ ਇੰਟਰੋਗੇਸ਼ਨ 'ਚ ਕੋਰਟਾਂ ਜਿਹੜੀਆਂ ਨੇ ਉਹ ਦਖਲ ਨਹੀਂ ਦੇ ਸਕਦੀਆਂ। ਸੋ ਲਿਹਾਜ਼ਾ ਇੱਕ ਤੇ ਇਹ ਆ ਪੰਜਾਬ ਸਰਕਾਰ ਦੀ ਰਣਨੀਤੀ ਕਿ ਅੰਮ੍ਰਿਤਪਾਲ ਸਿੰਘ ਨੂੰ ਉੱਥੇ ਰੱਖਿਆ ਜਾਵੇ। ਸੈਕੰਡ, 1 ਬਾਏ 1 ਕੇਸਾਂ ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਚੀਜ਼। ਥਰਡ ਚੀਜ਼ ਹੈ ਕਿ ਜਿਹੜਾ ਰਿਮਾਂਡ ਹੈ, ਕਿ ਰਿਮਾਂਡ ਬਾਰੇ ਕੁਝ ਲੋਕਾਂ ਨੂੰ ਕਨਫਿਊਜ਼ਨ ਹੈ ਕਿ ਜੀ ਇਹ ਰਿਮਾਂਡ ਇਦਾਂ ਹੋਏਗਾ, ਵਰਚੁਅਲੀ ਹੋਏਗਾ, ਫਲਾਂ ਹੋਏਗਾ, ਟਮਕਾ ਹੋਏਗਾ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਜਿਹੜੀ ਪੁਲਿਸ ਦੀ ਕਸਟਡੀ ਇਸ ਪ੍ਰਕਾਰ ਦੀ ਹੁੰਦੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜੇਲ੍ਹ ਚੋਂ ਬੰਦਾ ਕੱਢ ਲਿਆ ਜਾਂਦਾ ਹੈ,
ਜਿਹੜੀ ਪੁਲਿਸ ਦੀ ਜੀ ਟੋਲੀ ਹੁੰਦੀ ਆ, ਯਾਨੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਹੈ, ਜਿਸਨੇ ਇੰਟੈਰੋਗੇਸ਼ਨ ਕਰਨੀ ਹੁੰਦੀ ਆ, ਤਾਂ ਉਹ ਉਸ ਬੰਦੇ ਨੂੰ, ਕੋਈ ਵੀ ਵਿਅਕਤੀ ਹੈ ਜਿਹੜਾ ਮੁਲਜ਼ਮ ਹੈ ਕਿਸੇ ਮਾਮਲੇ ਦੇ ਵਿੱਚ, ਤਾਂ ਫਿਰ ਉਹਨੂੰ ਕੋਈ ਵੀ ਸੰਬੰਧਿਤ ਥਾਣਾ ਹੈ ਜਾਂ ਪੁਲਿਸ ਹੈਡਕੁਆਟਰ ਹੈ ਤਾਂ ਉੱਥੇ ਲਿਜਾ ਸਕਦੀ ਹੈ। ਤਾਂ ਜਿਹੜੀ ਤਸਵੀਰ ਦੀ ਤੁਸੀਂ ਗੱਲ ਕੀਤੀ ਆ, ਮੇਬੀ ਮਤਲਬ ਕਿ ਉਹ ਅਮਰਤਪਾਲ ਸਿੰਘ ਦੀ ਹੀ ਹੋਵੇ, ਉਸਨੂੰ ਝੁਠਲਾਇਆ ਨਹੀਂ ਜਾ ਸਕਦਾ। ਕਿਉਂਕਿ 2 ਰੋਜ਼ਾ ਜਿਹੜਾ ਰਿਮਾਂਡ ਜਾਣਾ ਹੈ ਪੁਲਿਸ ਕਸਟਡੀ ਦਾ, ਉਹ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਹੈਡਕੁਆਟਰ ਤੇ ਜਾਏਗਾ ਨਾ, ਉਹ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਜੇਲ੍ਹ ਵਾਲੇ ਆਰਡਰ ਵੱਖਰੇ ਹੁੰਦੇ ਨੇ ਗੁਰਪ੍ਰੀਤ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਗੁਰਜੀਤ ਸਿੰਘ ਫੌਜੀ ਹੁਣੀ ਜਿਹੜੇ ਸਮਾਣਾ ਟਾਵਰ ਦੇ ਉੱਪਰ ਮੰਗ ਨੂੰ ਲੈ ਕੇ ਬੈਠੇ ਸੀ ਕਿ ਭਾਈ ਬੇਅਦਬੀਆਂ ਨੂੰ ਲੈ ਕੇ ਸਖਤ ਕਾਨੂੰਨ ਬਣੇ। ਹੁਣ ਕਾਨੂੰਨ ਤਾਂ ਬਣ ਗਿਆ ਹੈ, ਪਰ ਉਹ ਸਖਤ ਹੈ ਕਿੱਦਾਂ ਹੈ ਉਹਨੂੰ ਲੈ ਕੇ ਵੀ ਪੇਚ ਫਸੇ ਹੋਏ ਨੇ। ਅਦਾਲਤ ਦੇ ਵਿੱਚ ਕੰਮ ਚੱਲਿਆ ਗਿਆ, ਪਰ ਭਾਈ ਗੁਰਜੀਤ ਸਿੰਘ ਫੌਜੀ ਹੁਣਾਂ ਨੂੰ ਟਾਵਰ ਤੋਂ ਉਤਾਰਨ ਦੀ ਤਿਆਰੀ ਚੱਲ ਰਹੀ ਹੈ। ਮੈਂ ਦੇਖ ਰਿਹਾ ਸੀ ਕੁਝ ਵੀਡੀਓਜ਼ ਜਿਸ ਦੇ ਵਿੱਚ ਕਾਰਪੋਰੇਸ਼ਨ ਦੀਆਂ ਕੁਝ ਗੱਡੀਆਂ, ਕੁਝ ਟਾਵਰ ਕਰੇਨਾਂ ਵਗੈਰਾ ਅਲੱਗ-ਅਲੱਗ ਤਰੀਕੇ ਦੀਆਂ ਲਗਾਈਆਂ ਹੋਈਆਂ ਸੀ। ਪਿੱਛੇ ਜੇ ਤਾਂ ਮੈਂ ਇਹ ਵੀ ਖਬਰ ਸੁਣੀ ਸੀ ਕਿ ਭਾਈ ਫੌਜ ਦੀ ਮਦਦ ਲਈ ਜਾਵੇਗੀ। ਇਹ ਕਿਵੇਂ ਉਤਾਰਿਆ ਜਾਵੇਗਾ ਜੀ ਹੁਣ, ਜਾਂ ਫਿਰ ਹਾਲੇ ਕਿਸੇ ਮੰਗ ਨੂੰ ਲੈ ਕੇ ਪੇਚ ਫਸਿਆ ਹੋਇਆ ਤਾਂ ਕਰਕੇ ਨਹੀਂ ਉਤਰ ਰਹੇ? ਦੇਖੋ, ਮੇਰੇ ਖਿਆਲ ਦੇ ਨਾਲ ਮੰਗ ਤਾਂ ਕੋਈ ਬਕਾਇਆ ਨਹੀਂ ਹੈ ਗੁਰਪ੍ਰੀਤ। ਜੀ ਮੇਰੀ ਅੱਜ ਅਮਿਤੋਜ ਮਾਨੂਰਾ ਦੇ ਨਾਲ ਇਨਫੈਕਟ ਗੱਲਬਾਤ ਨਹੀਂ, ਇੱਕ ਆਰਗੂਮੈਂਟ ਹੋਇਆ, ਜੀ ਕਿਉਂਕਿ ਉਹ ਸਾਡੇ ਰਿਸ਼ਤੇਦਾਰ ਲੱਗਦੇ ਨੇ। ਬੇਸਿਕਲੀ ਉਹ ਜੀ ਮੇਰੇ ਦੋਸਤ ਦੇ ਜੀਜਾ ਜੀ ਹੈ, ਤਾਂ ਉਹ ਠੀਕ ਹੈ ਜੀ ਸਾਡੇ ਸਮਝ ਲਓ ਪ੍ਰਾਹੁਣੇ ਹੀ ਆ ਕਹਿ ਲਓ। ਤਾਂ ਜੀ ਗੱਲ ਇਹ ਹੈ ਕਿ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਜਦੋਂ, ਚਲੋ ਉਹ ਇੰਟਰਸਟਿੰਗ ਹੈ ਥੋੜਾ ਜਿਹਾ, ਮੈਂ ਉਧਰ ਵੀ ਚੱਲਦਾ। ਤੇ ਜਿਵੇਂ ਜੀ ਤੁਸੀਂ ਕਿਹਾ ਕਾਨੂੰਨ ਨੂੰ ਲੈ ਕੇ ਪੇਚ ਫਸਿਆ, ਤਾਂ ਮੈਂ ਪਹਿਲਾਂ ਤੇ ਪੁੱਛਿਆ ਉਹਨਾਂ ਨੂੰ, ਕਹਿੰਦੇ ਜੀ ਕਿ ਵਾਕਿਆ ਰੇਕੀ ਵਗੈਰਾ ਕਰ ਰਹੇ ਨੇ ਫੌਜ ਵਾਲੇ, ਤੇ ਅਸੀਂ ਫਿਲਹਾਲ ਉਹਨਾਂ ਨੂੰ ਰੋਕਿਆ ਹੋਇਆ, ਪਰ ਕੱਲ ਤੱਕ ਦਾ ਸਮਾਂ ਹੈ। ਤਾਂ ਉਹ ਵੀ ਉਦੋਂ ਹੋਏਗਾ ਕਿ ਜਦੋਂ ਮਸਲਨ ਕਿ ਸਾਡੀ ਸਹਿਮਤੀ ਹੋ ਜਾਏਗੀ, ਤਾਂ ਉਸ ਤੋਂ ਬਾਅਦ ਕੱਲ ਦਾ ਇੱਕ ਟਾਈਮ ਫਿਕਸ ਕੀਤਾ ਜਾਏਗਾ, ਜਿਸ ਤੋਂ ਬਾਅਦ ਜੀ ਗੁਰਜੀਤ ਸਿੰਘ ਫੌਜੀ ਸਾਹਿਬ ਜਿਹੜੇ ਆ ਉਹ ਨੀਚੇ ਆ ਜਾਣਗੇ। ਪਰ ਮੇਰਾ ਜੀ ਉੱਥੇ ਇੱਕ ਸਵਾਲ ਸੀ ਉਹਨਾਂ ਨੂੰ, ਦੇਖੋ ਰਿਸ਼ਤੇ, ਰਿਲੇਸ਼ਨ, ਯਾਰੀਆਂ, ਦੋਸਤੀਆਂ ਆਪਣੀ ਜਗ੍ਹਾ ਹੁੰਦੀਆਂ, ਸਾਡੇ ਸਵਾਲ ਆਪਣੀ ਜਗ੍ਹਾ ਹੁੰਦੇ ਨੇ ਬਤੌਰ ਜਦੋਂ ਅਸੀਂ ਜਰਨਲਿਸਟ ਕੰਮ ਕਰਦੇ ਹਾਂ। ਤਾਂ ਮੇਰਾ ਉਹਨਾਂ ਨੂੰ ਇੱਕ ਸਵਾਲ ਸੀ, ਮੈਂ ਕਿਹਾ ਜੀ ਕਿ ਮਾਨ ਸਾਹਿਬ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਸਕਦੇ ਹੋ ਕਿ ਮੰਨ ਲਓ ਲੈਟਸ ਸਪੋਜ਼ ਕਿ ਜੇਕਰ ਕੱਲ ਨੂੰ ਕੇਸ ਸਟੇ ਹੋ ਗਿਆ, ਤੁਸੀਂ ਫੇਰ ਮੋਰਚਾ ਲਾਓਗੇ, ਫੇਰ ਕੋਈ ਜੀ ਟਾਵਰ ਲੱਭੋਗੇ, ਕਹਾਣੀ ਬਿਲਕੁਲ ਫੇਰ ਉੱਥੇ ਦੀ ਉੱਥੇ ਹੋਊਗੀ। ਤਾਂ ਉਹਨਾਂ ਨੇ ਇਹਦੇ ਤੇ ਕਾਫੀ ਤਿੱਖਾ ਪ੍ਰਤੀਕਰਮ ਦਿੱਤਾ ਕਿ ਕਿਉਂ ਮੰਨ ਲਓ, ਇੱਕ ਇੰਡੀਵਿਜੂਅਲ ਕੌਣ ਹੁੰਦਾ ਹੈ, ਉਹਦਾ ਬੈਕਗ੍ਰਾਉਂਡ ਕੀ ਹੈ, ਤੇ ਉਹਨਾਂ ਨੇ ਤਰਕ ਦਿੱਤੇ ਕਿ ਸਟੇਟ ਕਿੱਦਾਂ ਵੀ ਆਪਦਾ ਕਾਨੂੰਨ ਨਹੀਂ ਬਣਾ ਸਕਦੀ। ਜਦੋਂ ਗਵਰਨਰ ਨੇ ਸਾਈਨ ਕਰ ਦਿੱਤੇ ਨੇ, ਤਾਂ ਫੇਰ ਬਈ ਮਤਲਬ ਕਿ ਉਹਨਾਂ ਨੇ ਵੀ ਤਾਂ ਲੀਗਲ ਰਾਏ ਲਈ ਹੋਏਗੀ। ਸਰਕਾਰ ਨੇ ਜੇ ਕਾਨੂੰਨ ਬਣਾਇਆ, ਇਹਨਾਂ ਨੇ ਵੀ ਤਾਂ ਲੀਗਲ ਰਾਏ ਲਈ ਹੋਏਗੀ। ਤੇ ਅਸੈਂਬਲੀ ਇੱਕ ਇੰਨੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਆ ਕਿ ਉਹਦੀ ਕੋਈ ਵੈਲਿਊ ਨਹੀਂ। ਤਾਂ ਮੈਂ ਬਹੁਤ ਠਰੰਬੇ ਨਾਲ ਇਹ ਸਾਰੀਆਂ ਚੀਜ਼ਾਂ ਸੁਣੀਆਂ, ਕਿਉਂਕਿ ਉਹ ਬਹੁਤ ਸਿਆਣੇ ਨੇ, ਬਹੁਤ ਮੌਜ਼ਜ਼ ਨੇ, ਬਹੁਤ ਪੜ੍ਹੇ ਲਿਖੇ ਨੇ। ਅਕਸਰ ਸਾਡੀ ਮਤਲਬ ਕਿ ਵਾਰਤਾਲਾਪ ਹੁੰਦੀ ਹੈ ਜਦੋਂ ਵੀ ਕਿਤੇ ਤੁਹਾਨੂੰ ਪਤਾ ਜਨਤਕ ਥਾਵਾਂ ਤੇ ਮਿਲੀਏ, ਇਕੱਠਾਂ ਤੇ ਉਹ ਵੀ ਹੁੰਦੇ ਆ, ਆਪਾਂ ਵੀ ਚਲੇ ਜਾਂਦੇ ਕਈ ਵਾਰੀ। ਪਰ ਮੈਂ ਉਹਨਾਂ ਨੂੰ ਫਿਰ ਇੱਕ ਸਵਾਲ ਨਹੀਂ ਕੀਤਾ, ਬਲਕਿ ਇੱਕ ਤਰਕ ਦਿੱਤਾ ਕਿ ਅਸੈਂਬਲੀ ਦਾ ਮਤਲਬ ਹੁੰਦਾ ਮੈਜੋਰਿਟੀ, ਜੀ ਤੇ ਮੈਜੋਰਿਟੀ ਤੇ ਕੱਲ ਨੂੰ ਕੁਝ ਵੀ ਕਰ ਸਕਦੀ ਹੈ। ਫਰਜ਼ ਕਰੋ ਕਿ ਉਹ ਕਵੇ ਕਿ ਗੁਰਪ੍ਰੀਤ ਦੀ ਨਾਗਰਿਕਤਾ ਰੱਦ ਕਰ ਦਿਓ, ਜੀ ਇਹਦਾ ਆਧਾਰ ਕਾਰਡ, ਇਹਦਾ ਵੋਟਰ ਕਾਰਡ ਰਾਤੋਂ ਰਾਤ ਕੈਂਸਲ ਕਰ ਦਿਓ, ਭਗਵੰਤ ਮਾਨ ਹੋਰਾਂ ਦੇ ਖਿਲਾਫ ਬੋਲਦਾ, ਜੀ ਤਾਂ ਕੀ ਗੱਲ ਖਤਮ ਹੋ ਗਈ? ਤਾਂ ਕੀ ਇਸ ਨੂੰ ਸਾਰੇ ਪੰਜਾਬ ਦੀ ਆਵਾਜ਼ ਮੰਨ ਲਓਗੇ ਕਿ ਇਹ 3 ਕਰੋੜ ਦੀ ਚੁਣੀ ਹੁਣ ਜਿਹੜੀ ਹੈਗੀ ਆ ਵਿਧਾਨ ਸਭਾ, ਉਸਨੇ ਫੈਸਲਾ ਕਰ ਲਿਆ? ਨਹੀਂ, ਵਾਚਡੌਗ ਹੈ। ਵਾਚਡੌਗ ਕੌਣ ਹੈ? ਗੁਰਪ੍ਰੀਤ ਜਾਏਗਾ ਹਾਈ ਕੋਰਟ, ਹਾਈ ਕੋਰਟ ਨੇ ਫਿਰ ਨਿਰਣਾ ਕਰਨਾ ਕਿ ਕੀ ਕੋਈ ਜਿਹੜਾ ਫੈਸਲਾ ਹੈ, ਕਾਨੂੰਨ ਆ ਬਣਾਇਆ, ਅਮੈਂਡਮੈਂਟ ਆ ਕੋਈ ਵੀ ਹੈ, ਕੀ ਉਹ ਸੰਵਿਧਾਨ ਦੀ ਮੂਲ ਭਾਵਨਾ, ਪ੍ਰਸਤਾਵਨਾ ਜਾਂ ਮਤਲਬ ਉਹਦੇ ਕਿਸੇ ਖਾਸ ਹਿੱਸੇ ਨੂੰ ਤੇ ਉਲੰਘਦਾ ਨਹੀਂ, ਫੰਡਾਮੈਂਟਲਸ ਦੀ ਤੇ ਉਲੰਘਣਾ ਨਹੀਂ ਕਰਦਾ, ਤਾਂ ਵਾਚਡੌਗ ਹੈ। ਤਾਂ ਉਹ ਇਸ ਗੱਲ ਦੇ ਨਾਲ ਸਹਿਮਤ ਹੋਏ। ਪਰ ਉਹਨਾਂ ਨੇ ਇਹ ਕਿਹਾ ਕਿ ਇੰਡੀਵਿਜੂਅਲ ਨੂੰ ਤੁਸੀਂ ਕਿਉਂ ਵੈਟੇਜ ਦੇ ਰਹੇ ਹੋ? ਵੀ ਇੱਕ ਇੰਡੀਵਿਜੂਅਲ, ਤੁਸੀਂ ਲੱਖਾਂ ਲੋਕਾਂ ਦੀ, ਕਰੋੜਾਂ ਲੋਕਾਂ ਦੀ ਬਈ ਭਾਵਨਾ ਦੇਖੋ ਨਾ।
ਇਹ ਗੱਲ ਉਹਨਾਂ ਦੀ ਦਰੁਸਤ ਹੈ। ਤਾਂ ਕਹਿਣ ਦਾ ਮਤਲਬ ਗੁਰਪ੍ਰੀਤ ਇਹ ਆ ਕਿ ਉਹ ਕਹਿ ਰਹੇ ਨੇ ਕਿ ਉਧਰ ਨਾ ਦੇਖੋ, ਤੁਸੀਂ ਉਧਰ ਨਾ ਜੀ ਦੇਖੋ, ਇੰਡੀਵਿਜੂਅਲ ਨੂੰ ਛੱਡ ਦਿਓ ਕਿ ਪਟੀਸ਼ਨ ਕਰਤਾ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ, ਉਹਦਾ ਕੀ ਬੈਕਗ੍ਰਾਉਂਡ ਆ, ਸ਼ਾਇਦ ਉਹ ਪੋਲੀਟੀਕਲੀ ਕੋਈ ਕੰਸਰਨ ਰੱਖਦਾ ਹੋਵੇ, ਹਿੱਤ ਰੱਖਦਾ ਹੋਵੇ, ਬਟ ਤੁਸੀਂ ਭਾਵਨਾਵਾਂ ਦੇਖੋ। ਤਾਂ ਇਹ ਗੱਲ ਜਿਹੜੀ ਆ ਘੱਟੋ ਘੱਟ ਮੈਂ ਤੇ ਇਸ ਚੀਜ਼ ਨੂੰ ਨਹੀਂ ਪ੍ਰਵਾਨ ਕਰਦਾ ਜਾਂ ਹਜ਼ਮ ਨਹੀਂ ਕਰਦਾ। ਗੁਰਪ੍ਰੀਤ, ਤੁਹਾਡਾ ਜਾਂ ਆਡੀਅנס ਚੋਂ ਕਿਸੇ ਦਾ ਮਤ ਵੱਖਰਾ ਹੋ ਸਕਦਾ ਮੇਰੇ ਨਾਲੋਂ, ਉਹਦੇ ਲਈ ਮੈਂ ਅਗਾਊਂ ਮਾਫੀ ਮੰਗਦਾ ਕਿ ਭਾਵਨਾਵਾਂ ਇੱਕ ਵੱਖਰਾ ਵਿਸ਼ਾ ਹੁੰਦਾ, ਵਿਧੀ ਵਿਧਾਨ ਇੱਕ ਵੱਖਰਾ ਵਿਸ਼ਾ ਹੁੰਦਾ। ਭਾਵਨਾ ਮੇਰੀ ਵੀ ਹੈ, ਮੇਰੀ ਤੇ ਇਹ ਵੀ ਭਾਵਨਾ ਹੈ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ 2015 ਵਾਲੀਆਂ, ਉਹਨਾਂ ਨੂੰ ਵੀ ਚਰਾਏ ਚ ਲਿਆਉਣਾ ਚਾਹੀਦਾ, ਸਖਤ ਕਾਨੂੰਨ ਬਣਨਾ ਚਾਹੀਦਾ, ਪਰ ਬੇਅਦਬੀ ਕਿਸੇ ਵੀ ਮਜ਼ਹਬ ਦੀ ਹੋਵੇ ਉਹਦੇ ਵਾਸਤੇ ਹੋਣਾ ਚਾਹੀਦਾ। ਠੀਕ ਹੈ ਨਾ ਜੀ। ਕੱਲ ਨੂੰ ਜੇ ਭਗਵਤ ਗੀਤਾ ਦੀ ਬੇਅਦਬੀ ਹੁੰਦੀ ਹੈ ਤੇ ਮੇਰੇ ਲਈ ਤਾਂ ਉਹ ਵੀ ਬਈ ਮੰਦਭਾਗੀ ਘਟਨਾ ਹੈ। ਮੇਰੇ ਲਈ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਤਾਂ ਉਹ ਵੀ ਮੰਦਭਾਗੀ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਫਿਲਹਾਲ ਹੋ ਰਹੀਆਂ ਨੇ। ਤੇ ਜੇ ਇੰਡੀਵਿਜੂਅਲ ਦੀ ਗੱਲ ਕਰੀਏ ਤਾਂ ਮੈਂ ਖੁਦ ਸਿਮਰਨਜੀਤ ਹੋਰਾਂ ਨਾਲ ਗੱਲ ਕੀਤੀ, ਜਿਹੜੇ ਕਿ ਕਿਉਂਕਿ ਉਹਨਾਂ ਨੇ ਸਵਾਲ ਚੁੱਕੇ ਤਾਂ ਫਿਰ ਉਹਨਾਂ ਨਾਲ ਗੱਲ ਕਰਨੀ ਜ਼ਰੂਰੀ ਬਣਦੀ ਹੈ। ਬਿਲਕੁਲ ਤਾਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਸਿਮਰਨਜੀਤ ਸਿੰਘ ਨੇ ਕਿਹਾ ਕਿ ਤੁਸੀਂ ਕੋਈ ਵੀ ਇੱਕ ਮੇਰਾ ਲਿੰਕ ਕੱਢ ਦਿਓ ਕਿਸੇ ਪੋਲੀਟੀਕਲ ਧਿਰ ਨਾਲ। ਜਲੰਧਰ ਦੇ ਵਿੱਚ ਮੇਰੇ ਐਕਟਿਵਿਜ਼ਮ ਦਾ ਇੱਕ ਇਤਿਹਾਸ ਹੈ, ਰਿਕਾਰਡ ਹੈ, ਸਾਰਾ ਕੁਝ ਪਿਆ, ਮੇਰੇ ਤੇ ਗੋਲੀਆਂ ਵੀ ਚੱਲੀਆਂ, ਉਹਨਾਂ ਦਾ ਕਹਿਣਾ ਸੀਗਾ ਜੀ। ਤੋ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਕਿ ਮੈਂ ਇੱਕ ਜਨਤਕ ਪਟੀਸ਼ਨ ਪਾਈ ਹੈ ਜਨਤਕ ਹਿੱਤ ਚ, ਔਰ ਉਹਦੇ ਚ ਮੇਰਾ ਕੰਸਰਨ ਸਿਰਫ ਤੇ ਸਿਰਫ ਇਹ ਹੈ ਕਿ ਬਈ ਜੋ ਸੰਵਿਧਾਨ ਦੀਆਂ ਜਿੱਦਾਂ ਸੈਕੂਲਰ ਭਾਵਨਾਵਾਂ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ, ਯਾਨੀ ਸਾਰੇ ਧਰਮਾਂ ਨੂੰ ਇਨਕਲੂਡ ਕਰ ਲਿਆ ਜਾਵੇ। ਆਰਟੀਕਲ 254 ਦਾ ਜ਼ਿਕਰ ਆ ਕਿ ਉਮਰ ਕੈਦ ਵਰਗੀ ਜਦੋਂ ਤੁਸੀਂ ਸਜ਼ਾ ਦਿਓਗੇ ਸਟੇਟ ਦੇ ਕਾਨੂੰਨ ਚ, ਤਾਂ ਉਹਦੇ ਵਿੱਚ ਪ੍ਰੈਜ਼ੀਡੈਂਸੀ ਜਿਹੜੀ ਹੁੰਦੀ ਹੈ, ਯਾਨੀ ਪ੍ਰੈਜ਼ੀਡੈਂਟ ਜਿਹੜਾ ਰਾਸ਼ਟਰਪਤੀ ਹੈ, ਕਿ ਉਹਨਾਂ ਨੂੰ ਸਿਗਨੇਟਰੀ ਜ਼ਰੂਰ ਬਣਾਇਆ ਜਾਣਾ ਹੁੰਦਾ। ਉਹ ਚੀਜ਼ ਗਈ ਆ। ਫਿਰ ਇੱਕ ਕਸਟੋਡੀਅਨ ਸ਼ਬਦ ਜਿਹੜਾ ਵਾਰ-ਵਾਰ ਇਸਤੇਮਾਲ ਕੀਤਾ ਗਿਆ ਕਿ ਇਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਜਾਂ ਗੁਰੂ ਘਰਾਂ ਦੇ ਵਿੱਚ, ਕਿ ਇਹ ਕਸਟੋਡੀਅਨ ਜਿਹੜੇ ਇਹਨਾਂ ਨੇ ਬਣਾਏ ਨੇ, ਉਹ ਕਈ ਉਹਦੇ ਵਿੱਚ ਪਾਰਟ ਬਣਾਏ ਨੇ, ਧਾਰਾਵਾਂ ਉਹਨਾਂ ਨੇ ਦੱਸੀਆਂ ਬਕਾਇਦਾ ਕਿ ਉਹ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਲੋਕਾਂ ਨੂੰ ਦੂਰ ਕਰ ਸਕਦੇ ਆ। ਤਾਂ ਮੇਰੀ ਭਾਵਨਾ ਉਹ ਕਹਿੰਦੇ ਕਿ ਇੱਕ ਸੰਵਿਧਾਨ ਪ੍ਰਤੀ ਹੈ ਔਰ ਦੂਸਰੀ ਆਪਣੇ ਧਰਮ ਪ੍ਰਤੀ ਹੈ। ਤਾਂ ਇਹ ਉਹਨਾਂ ਦਾ ਤਰਕ ਸੀ। ਸੋ ਸਾਡਾ ਦੋਹਾਂ ਧਿਰਾਂ ਦੇ ਨਾਲ ਗੱਲਬਾਤ ਕਰਨਾ ਫਰਜ਼ ਬਣਦਾ ਹੈ, ਦੋਹਾਂ ਧਿਰਾਂ ਨੂੰ ਸਵਾਲ ਕਰਨੇ ਫਰਜ਼ ਬਣਦਾ ਹੈ। ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਸੀ ਕਿ ਤੁਹਾਨੂੰ ਅੱਗੇ 2 ਵਾਰ ਪਟੀਸ਼ਨਾਂ ਤੇ ਪੈਨਲਟੀ ਲੱਗੀ ਹੈ ਕਿ ਨਹੀਂ, ਤਾਂ ਉਹ ਮੰਨ ਗਏ ਕਿ ਵਾਕਿਆ ਲੱਗੀ ਆ। ਤਾਂ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਫਿਰ ਲੈਸ ਹੋ ਕੇ ਉਹਦੇ ਨਾਲ ਅੱਗੇ ਸਵਾਲ ਜਵਾਬ ਕਰ ਸਕਦੇ ਹਾਂ। ਤਾਂ ਉਹਨਾਂ ਨੇ ਮੰਨਿਆ ਕਿ 2 ਪਟੀਸ਼ਨਾਂ ਤੇ ਉਹਨਾਂ ਨੂੰ ਪੈਨਲਟੀ ਪਹਿਲਾਂ ਲੱਗੀ ਆ। ਉਹਦਾ ਇੱਕ ਵੱਡਾ ਕਾਰਨ ਸੀ ਕਿ ਮੇਰਾ ਲਾਇਸੈਂਸ ਜਿਹੜਾ ਸੀਗਾ ਵਕਾਲਤ ਦਾ ਉਹ ਕੈਂਸਲ ਸੀਗਾ, ਇਸ ਵਾਸਤੇ ਉਹ ਮੈਂਸ਼ਨ ਨਾ ਕਰਨ ਕਰਕੇ 2 ਜਿਹੜੀਆਂ PSPCL ਦੇ ਖਿਲਾਫ ਸੀਗੀਆਂ ਪਟੀਸ਼ਨਾਂ, ਉਹਦੇ ਚ ਪੈਨਲਟੀਆਂ ਹੋਈਆਂ ਨੇ। ਜੀ ਇਸ ਤੋਂ ਅੱਗੇ ਆਪਾਂ ਵਧਦੇ ਹਾਂ ਤਾਂ ਉਧਰ ਜੱਗੀ ਜੌਲ ਹੋਣਾ ਦਾ ਮਾਮਲਾ ਜਿਹੜਾ ਹੈ, ਉਸ ਦੇ ਵਿੱਚ ਜੱਗੀ ਜੌਲ ਦੇ ਸਮਰਥਨ ਚ UN ਦੇ ਮਾਹਰ ਨੇ। ਇਹਨੂੰ ਕਿਵੇਂ ਵੇਖਿਆ ਜਾਵੇ ਜੀ? ਬਹੁਤ ਲੰਬੇ ਸਮੇਂ ਤੋਂ ਇਹ ਫਸੀ ਹੋਈ ਗੱਲ ਹੈ, ਫਸਿਆ ਹੋਇਆ ਪੇਚ ਹੈ। ਉਹ ਨੌਜਵਾਨ, ਬਿਲਕੁਲ ਉਸਲੇ ਅਲੜ ਨੌਜਵਾਨ ਵਾਲੀ ਉਮਰ ਦੇ ਵਿੱਚ ਸੀ ਜੱਗੀ ਜੌਲ, ਤੇ ਹੁਣ ਉਮਰ ਢਲ ਰਹੀ ਹੈ ਲਗਾਤਾਰ, ਪਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਅੱਗੇ। ਦੇਖੋ, ਜੱਗੀ ਜੌਹਲ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਹੁਣ UN ਦੇ ਕੁਝ ਐਕਸਪਰਟ, ਕਿਉਂਕਿ ਜੱਗੀ ਜੌਹਲ ਦੇ ਭਰਾ ਤਾਂ ਗੁਰਪ੍ਰੀਤ ਸਿੰਘ ਉਹਨਾਂ ਦਾ ਨਾਮ ਹੈ, ਸ਼ਾਇਦ ਤੁਹਾਡਾ ਤੇ ਉਹਨਾਂ ਦਾ ਨਾਮ ਸੇਮ ਹੈ ਜੀ। ਉਹਨਾਂ ਨੇ UN ਦੇ ਵਿੱਚ ਇਹ ਮਾਮਲਾ ਕਾਫੀ ਦੇਰ ਪਹਿਲਾਂ ਖੜਿਆ ਸੀਗਾ। ਹੁਣ ਉਹਦੇ ਵਿੱਚ ਜਿਹੜੀਆਂ ਗੱਲਾਂ ਨੇ ਗੁਰਪ੍ਰੀਤ, ਕਿ ਚਲੋ ਉਹ ਟੈਕਨੀਕਲਿਟੀ ਚ ਨਾ ਜਾਂਦੇ ਹੋਏ ਆਪਾਂ ਇੰਡੀਅਨ ਸਿਸਟਮ ਦੀ ਜੇ ਗੱਲ ਕਰੀਏ ਤਾਂ 8-9 ਸਾਲ ਹੋ ਗਏ ਜੀ। 8-9 ਸਾਲ ਹੋ ਗਏ। ਅੱਛਾ, ਜਿਸ ਬੰਦੇ ਨੇ ਸਭ ਤੋਂ ਪਹਿਲੀ ਗ੍ਰਿਫਤਾਰੀ ਕੀਤੀ ਸੀ ਇਸ ਮਾਮਲੇ 'ਚ, ਮੈਨੂੰ ਉਸ ਬੰਦੇ ਨਾਲ ਬੈਠਣ ਦਾ ਮੌਕਾ ਮਿਲਿਆ, ਉਸ ਕੌਪ ਦੇ ਨਾਲ ਜੀ। ਤਾਂ ਉਹ ਹੁਣ ਸਰਵਿਸ ਦੇ ਵਿੱਚ ਨਹੀਂ ਹੈ। ਤਾਂ ਉਹਨਾਂ ਨੇ ਮੈਨੂੰ ਸਾਫ਼ ਕਿਹਾ ਕਿ ਠੀਕ ਆ, ਪਹਿਲੀ ਗ੍ਰਿਫਤਾਰੀ ਮੈਂ ਕੀਤੀ, ਪੰਜਾਬ ਪੁਲਿਸ ਦਾ ਹੀ ਇਹ ਸਾਰਾ ਕੰਮ ਸੀ, ਕ੍ਰੈਡਿਟ ਕੋਈ ਹੋਰ ਲੈ ਗਿਆ। ਬਟ ਉਹਨਾਂ ਨੇ ਕਿਹਾ ਕਿ ਜਦੋਂ NIA ਦੇ ਹੱਥੇ ਮਾਮਲਾ ਆ ਗਿਆ
ਇਸ ਤਰ੍ਹਾਂ ਕੇਸ ਰਜਿਸਟਰਡ ਕਰ ਦਿੱਤੇ ਗਏ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ। ਜੀ तो कहने का मतलब यह आ गुरप्रीत कि 8-10 साल हो गए ने जग्गी जौहल जे मान लो कल नूं बेगुनाह साबित होंदा है तो ਉਹਦੇ 8-10 साल मोड़ेगा कौन? ਵੱਡਾ ਪ੍ਰਸ਼ਨ ਵੀ ਇਹ ਹੈ ਨਾ ਮਨੁੱਖੀ ਬਿਲਕੁਲ ਅਧਿਕਾਰ ਦੇ ਲਿਹਾਜ਼ ਕਿ ਤੁਸੀਂ ਟ੍ਰਾਇਲ ਹੀ ਨੇਪਰੇ ਨਹੀਂ ਚੜਾ ਰਹੇ ਟ੍ਰਾਇਲ, ਕਿਉਂਕਿ ਕੁਝ ਮਾਮਲਿਆਂ ਦੇ ਵਿੱਚ ਜੱਗੀ ਜੌਹਲ ਬੇਲ ਹਾਸਲ ਕਰ ਗਿਆ, ਕੁਝ ਦੇ ਵਿੱਚ ਬੇਲ ਲੱਗੀ ਆ, ਮਿਲ ਜਾਊਗੀ। ਜਦ ਤੁਸੀਂ ਇੰਨਾ ਲੰਮਾ ਟ੍ਰਾਇਲ ਖਿੱਚੋਗੇ ਤੇ ਕੱਲ ਨੂੰ ਜੇ ਉਹ ਕੇਸ ਸਥਾਪਿਤ ਨਹੀਂ ਹੁੰਦੇ ਤਾਂ ਕੌਮਾਂਤਰੀ ਪੱਧਰ ਤੇ ਬਹੁਤ ਬਦਨਾਮੀ ਹੋਏਗੀ ਗੁਰਪ੍ਰੀਤ, ਕਿਉਂਕਿ ਯੂਐਨ ਚ ਆਲਰੇਡੀ ਮਾਮਲਾ ਹੈ। ਤੇ ਜੇ ਮੰਨ ਲਓ ਕੱਲ ਨੂੰ ਇਹ ਕੇਸ ਡਿੱਗ ਪੈਂਦੇ ਆ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਕੇਸਾਂ ਦੇ ਡਿੱਗਣ ਦੀ ਸੰਭਾਵਨਾ ਹੈ, ਤਾਂ ਉਸ ਸੂਰਤ ਦੇ ਵਿੱਚ ਕੌਮਾਂਤਰੀ ਪੱਧਰ ਤੇ ਸਾਡੀ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਬਹੁਤ ਭੰਡੀ ਹੋਏਗੀ ਗੁਰਪ੍ਰੀਤ। ਪਰ ਇਹਨਾਂ ਜੀ ਗੱਲਾਂ ਦਾ ਕਿਸੇ ਨੂੰ ਹੈ ਹੀ ਨਹੀਂ। ਇੱਥੇ ਤਾਂ ਤੁਹਾਨੂੰ ਪਤਾ ਹੇੜ ਹੈਗੀ ਆ, ਜਿੱਧਰ ਲਾਗੇ ਲਾਗੇ ਇੱਕ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਤੇ ਇਹਨਾਂ ਨੇ ਕਈ ਜਾਣਾ ਅੱਤਵਾਦੀ ਮੀਡੀਆ ਤੇ ਲਿਖ ਦਿੰਦਾ, ਉਸੇ ਤਰ੍ਹਾਂ ਕੋਈ ਮੰਨ ਲੈਂਦਾ। ਠੀਕ ਹੈ ਨਾ, ਹੋ ਸਕਦਾ ਕਿਸੇ ਕੇਸ ਦੇ ਵਿੱਚ ਇੰਨੇ ਕੇਸ ਦਰਜ ਕਰ ਦਿੱਤੇ, ਹੋ ਸਕਦਾ ਕਿਸੇ ਕੇਸ ਦੇ ਵਿੱਚ ਕਿਸੇ ਦਾ ਕੋਈ ਗੁਨਾਹ ਹੋਵੇ, ਪਰ ਉਸ ਕੇਸ ਦੇ ਵਿੱਚ ਤਾਂ ਹੁਣ ਤੱਕ ਜੇ ਟ੍ਰਾਇਲ ਨੇਪਰੇ ਹੋਇਆ ਹੁੰਦਾ ਤਾਂ ਅਗਲਾ ਕੈਦ ਵੀ ਕੱਟ ਚੁੱਕਾ ਹੁੰਦਾ। ਜੀ ਤੇ ਜਿਹੜੇ ਨਜਾਇਜ਼ ਆ, ਫਿਰ ਜੇ ਮੰਨ ਲਓ ਕਿਸੇ ਨੂੰ ਇੱਕ ਮਾਮਲੇ ਦੇ ਵਿੱਚ ਆਪਾਂ ਗੁਨਾਹਗਾਰ ਮੰਨ ਵੀ ਲਈਏ ਤਾਂ 9 ਤੁਸੀਂ ਉਹਦੇ ਖਿਲਾਫ, 10 ਤੁਸੀਂ ਉਹਦੇ ਖਿਲਾਫ, 8 ਉਹਦੇ ਖਿਲਾਫ ਜਾਂ 7 ਨਜਾਇਜ਼ ਕੇਸ ਕਰ ਦਿਓ ਤਾਂ ਮੇਰੇ ਖਿਆਲ ਦੇ ਨਾਲ ਉਹ ਵੀ ਅਨਿਆਂ ਹੈ। ਤੋ ਇਸ ਵਾਸਤੇ ਇਹ ਬਹੁਤ ਟੇਢਾ ਮਾਮਲਾ ਹੈ। ਇਹਦੇ ਚ ਤੇ ਸਾਡੀ ਹੋਮ ਮਿਨਿਸਟਰੀ ਨੂੰ ਦੇਖਣਾ ਪਵੇਗਾ, ਕਿਉਂਕਿ ਇੰਗਲੈਂਡ ਦੇ ਨਾਲ, ਬਰਤਾਨੀਆ ਦੇ ਨਾਲ ਇਸ ਵੇਲੇ ਇਹਨਾਂ ਦੇ ਤਾਲੁਕਾਤ ਜਿਹੜੇ ਆ ਉਹ ਅੱਛੇ ਆ, ਪਰ ਕੱਲ ਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਮਾਮਲੇ ਜਿਹੜੇ ਉਹ ਰਿਸ਼ਤਿਆਂ ਤੇ ਭਾਰੀ ਪੈ ਜਾਂਦੇ ਨੇ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਆਪਾਂ ਵਧਦੇ ਹਾਂ ਤਾਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਝਟਕਾ ਲੱਗਿਆ ਜੀ। ਵੈਸੇ ਲਾਲਜੀਤ ਭੁੱਲਰ ਹੁਣਾਂ ਦੀ ਤਸਵੀਰ ਬੜੀ ਚਰਚਾ 'ਚ ਹੈ ਇਸ ਸਮੇਂ। ਕਹਿੰਦੇ ਵੀ ਭਾਈ ਕਿੱਦਾਂ ਬੰਦਾ ਅਰਸ਼ ਤੋਂ ਫਰਸ਼ ਤੇ ਪਹੁੰਚ ਜਾਂਦਾ ਹੈ। ਉਹਦੀ ਤਸਵੀਰ ਕਹਿੰਦੇ ਜਿਨ੍ਹਾਂ ਜੇਲ੍ਹਾਂ ਦਾ ਦੌਰਾ ਕਰਦੇ ਹੋਣਗੇ, ਕਦੀ ਰੋਟੀਆਂ ਦੇ ਕੰਢੇ ਭੋਰਨ ਦੀ ਗੱਲ ਕਰਦੇ ਸੀ ਵੀ ਭਾਈ ਇੰਨੀ ਸੋਹਣੀ ਰੋਟੀ ਹੈ, ਹੁਣ ਉੱਥੇ ਹੀ ਉਹੀ ਖਾਣੀਆਂ ਪੈ ਰਹੀਆਂ ਹੋਣਗੀਆਂ। ਗੁਰਪ੍ਰੀਤ ਜੀ, ਜੇਲ੍ਹ ਦੀ ਦੁਨੀਆ ਇੱਕ ਅਲੱਗ ਦੁਨੀਆ ਹੈ। ਇਸ ਦੁਨੀਆ ਬਾਰੇ ਬਹੁਤ ਵੱਡੇ ਰਿਪੋਰਟਰਾਂ ਨੇ ਜਦੋਂ ਲਿਖਿਆ ਕਿ ਡੇਰਾ ਮੁਖੀ ਦੀ ਦਾੜੀ ਚਿੱਟੀ ਹੋ ਗਈ ਹੈ, ਉਹ ਰੋਂਦਾ ਰਹਿੰਦਾ ਹੈ ਹਨੀਪ੍ਰੀਤ ਨੂੰ ਯਾਦ ਕਰਕੇ, ਫਲਾਣੇ ਨੂੰ ਯਾਦ ਕਰਕੇ, ਉਹ ਤੇ ਬਈ ਸੌਂਦਾ ਨਹੀਂ, ਉਹਦਾ ਵਜਨ ਇੰਨਾ ਘਟ ਗਿਆ। ਯਾਦ ਹੈ ਤੁਹਾਨੂੰ ਇਹ ਰਿਪੋਰਟਾਂ ਆਈਆਂ ਸੀ? ਜੀ ਬਿਲਕੁਲ। ਤਾਂ ਮੈਂ ਉਸ ਵੇਲੇ ਇੱਕ ਗੱਲ ਕਹੀ ਸੀ ਕਿ ਤੁਸੀਂ ਬਹੁਤ ਵੱਡੇ ਭੁਲੇਖੇ ਚੋਂ ਵੀਰ ਜੀ ਇਹ ਨਾ ਕਹੋ, ਤੁਹਾਨੂੰ ਕੀ ਪਤਾ ਜੇਲ੍ਹ ਦੀ ਦੁਨੀਆ ਕੀ ਹੁੰਦੀ ਹੈ। ਤਾਂ ਉਦੋਂ ਬਾਅਦ ਇੱਕ 48 ਸਕਿੰਟ ਦੀ ਵੀਡੀਓ ਵਾਇਰਲ ਹੋਈ ਸੀ ਫਸਟ ਟਾਈਮ, ਜਦੋਂ ਕੁਝ ਮਿੰਟਾਂ ਦੀ ਜਾਂ ਕੁਝ ਘੰਟਿਆਂ ਦੀ ਪੈਰੋਲ ਮਿਲੀ ਸੀ ਤੇ ਮੈਂ ਫਿਰ ਆਖਿਆ ਸੀਗਾ ਲਓ ਵੇਖ ਲਓ ਦਾੜੀ ਕਿ ਕਾਲੀ ਆ ਕਿ ਚਿੱਟੀ ਆ, ਜਦੋਂ ਆਪਦੀ ਮਾਂ ਨੂੰ ਮਿਲਣ ਆਇਆ ਸੀ। ਯਾਦ ਆ ਗਿਆ? ਜੀ ਜੀ। ਕਿਉਂਕਿ ਇਸ ਦੁਨੀਆ ਨੂੰ ਸਮਝਣ ਵਾਸਤੇ ਜਾਂ ਤੇ ਇਸ ਦੁਨੀਆ ਦਾ ਹਿੱਸਾ ਹੋਣਾ ਪੈਂਦਾ, ਜਾਂ ਜਿਹੜੇ ਲੋਕ ਦੁਨੀਆ ਦਾ ਹਿੱਸਾ ਇਸ ਦਾ ਰਹੇ ਆ ਤੁਸੀਂ ਉਹਨਾਂ ਦਾ ਕੋਈ ਹਿੱਸਾ ਹੋਵੋ ਜੀ, ਫਿਰ ਪਤਾ ਲੱਗਦਾ। ਸੋ ਉਹ ਜਿਹੜੀ ਤਸਵੀਰ ਆ ਉਹ ਇਸੇ ਕਰਕੇ ਅੱਜ ਵਾਇਰਲ ਕੀਤੀ ਗਈ। ਕਿਉਂਕਿ ਉਹਦੇ ਪਿਤਾ ਦੀ ਖਬਰ ਨੱਪੀ ਗਈ। ਜੀ ਟੋਪੀ ਤੇ ਪਾਈ ਬੈਠਾ ਬ੍ਰਾਂਡਡ ਸਿਰ ਤੇ, ਸ਼ਰਟ ਉਹਦੀ ਦੇਖੋ, ਤੇ ਜਿਹੜੀ ਰੋਟੀ ਆ ਉਹ ਰੋਟੀ ਲੰਗਰ ਚੋਂ ਵੀ ਜੇ ਆਉਂਦੀ ਹੋਗੀ, ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਜੇਲ੍ਹ ਦੀ ਰੋਟੀ ਖਾਣੀ ਪੈ ਰਹੀ ਹੋਗੀ, ਜੇ ਸਪੈਸ਼ਲ ਤੜਕਾ ਲਾ ਕੇ ਆ ਜਾਵੇ, ਸਪੈਸ਼ਲ ਸਬਜ਼ੀ ਬਣ ਕੇ ਆ ਜਾਵੇ, ਵਧੀਆ ਰੋਟੀ ਫੁਲਕੇ ਰੜ ਕੇ ਆ ਜਾਣ, ਰਾਈਸ ਬਣੇ ਹੋਣ, ਖੀਰਾ ਚੀਰਿਆ ਹੋਵੇ, ਟਮਾਟਰ ਚੀਰਿਆ ਹੋਵੇ, ਉੱਤੇ ਨਿੰਬੂ ਪਾਇਆ ਹੋਵੇ, ਕਾਲਾ ਹੋਵੇ ਨਮਕ, ਤੇ ਮੈਨੂੰ ਦੱਸੋ ਕੀ ਫਰਕ ਆ। ਤੇ ਜੇ ਖਵਾਈ ਹੋਵੇ ਆਮ ਰੋਟੀ, ਤੇ ਮੈਂ ਸ਼ਰਤ ਦੇਣਾ ਜੇ 1.5 ਰੋਟੀ ਵੀ ਖਾ ਜਾਵੇ ਲਾਲਜੀਤ, ਜਿਹਦੇ ਵਿੱਚ ਡੋਂਗਾ ਦਾਲ ਦਾ ਹੋਵੇ ਤੇ ਦਾਲ ਦੇ ਦਾਣੇ 4 ਹੁੰਦੇ ਆ, ਤੇ ਕਈ ਵਾਰ ਕੈਦੀ ਕਹਿੰਦੇ ਆ ਫੜ ਮੇਰੀ ਬਨੈਣ ਫੜ, ਉਹ ਕਹਿੰਦਾ ਕੀ ਕਰਨਾ ਆ, ਮੈਂ ਕੌਲੇ ਚ ਮਾਰ ਕੇ ਚੁੱਭੀ ਕੋਈ ਦਾਣਾ ਲੱਭ ਲਿਆਵਾਂ ਦਾਲ ਦਾ। ਤੋ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਨੇ। ਇਹ ਤਸਵੀਰ ਇਹਨਾਂ ਨੇ ਵਾਇਰਲ ਕੀਤੀ ਹੈ ਜਾਣ ਕੇ, ਕਿਉਂਕਿ ਇਹਦੇ ਪਿਤਾ ਦੀ ਅੱਜ ਖਬਰ ਆਈ ਆ ਕਿ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਆ। ਤਾਂ ਜਦੋਂ ਅਰਜੀ ਰੱਦ ਕਰਨ ਦੀ ਖਬਰ ਆਉਣੀ ਸੀ, ਮੀਡੀਆ ਦੇ ਵਿੱਚ ਬੰਨੀ ਸੀ, ਤਾਂ ਲੋਕਾਂ ਨੇ ਸਵਾਲ ਕਰਨਾ ਸੀ ਕਿ ਉਸ ਨੂੰ ਅਰੈਸਟ ਕਰੋ, ਉਹ ਹੈ ਕਿੱਥੇ ਆ, ਤਾਂ ਉਸ ਤੋਂ ਆਰਾਮ ਨਾਲ ਬਚ ਗਏ।
ਲੋਕ ਜੀ ਕਹਿੰਦੇ ਬਈ ਰੰਗ ਤੇਰੇ ਅੰਗਾਂ ਨੇ ਪੀਲਾ ਪਾਤਾ, ਤੇ ਲੋਕੀ ਕਹਿੰਦੇ ਗੋਰੀ ਹੋ ਗਈ, ਵੇਖੋ ਵੀ ਇਹਦਾ ਰੰਗ ਵੇਖੋ, ਵੇਖੋ ਵੇਖੋ ਇਹਦੀ ਸ਼ਕਲ ਵੇਖੋ। ਅਰੇ ਸਰ, ਤੁਸੀਂ ਤਸਵੀਰ ਦਾ ਦੂਸਰਾ ਪਾਸਾ ਵੇਖੋ, ਤੁਹਾਨੂੰ ਉਲਝਾ ਲੈਂਦੇ ਨੇ ਬਿਲਕੁਲ ਇਹ। ਤੋ ਖੈਰ, ਇਹਨਾਂ ਨੇ ਕਾਟ ਖੇਡੀ। ਅੱਜ ਬੜੇ ਚਲਾਕ ਨੇ, ਬੜੇ ਹੀ ਇਹ ਚੁਸਤ ਨੇ ਗੁਰਪ੍ਰੀਤ, ਇਦਾਂ ਦੀਆਂ ਗੇਮਾਂ ਖੇਡ ਜਾਂਦੇ ਨੇ। ਬਿਲਕੁਲ ਬਿਲਕੁਲ। ਅੱਗੇ ਵਧਦੇ ਆ ਤਾਂ ਉਧਰ ਸੋਮਨ ਨੇ ਵਾਪਸ ਲਈ ਹੈ ਆਪਦੀ ਪਟੀਸ਼ਨ ਜੀ। ਰਿਪੀਟ ਕਰੋਗੇ ਗੁਰਪ੍ਰੀਤ, ਮੈਂ ਸੁਣ ਨਹੀਂ ਸਕਿਆ। ਪਟੀਸ਼ਨ ਵਾਪਸ ਲਈ ਹੈ ਜੀ, ਸੋਮਨ ਲਿਖਿਆ ਹੋਇਆ ਨਾਮ। ਬਿਲਕੁਲ ਬਿਲकुल ਸੋਮਨ, ਤੁਹਾਨੂੰ ਯਾਦ ਹੋਣਾ ਹੈ, ਇਹ ਵੀ ਸੋਮਨ ਸਾਹਿਬ ਵੀ ਕਿਆ ਹੀ ਬਾਤਾਂ ਨੇ, ਕਿਆ ਹੀ ਬਾਤਾਂ। ਪੁੱਤ ਘੋੜਿਆ ਤੇਰੇ ਚ ਬੜੇ ਹੌਸਲੇ ਆ। ਗੱਲ ਇਹ ਜੀ ਆ ਕਿ ਇਹ ਉਹ ਆ ਜਿਹੜਾ ਹੁਸ਼ਿਆਰਪੁਰ ਤੋਂ ਉਮੀਦਵਾਰ ਸੀ 2024 ਚ ਬਸਪਾ ਦਾ, ਹਾਥੀ ਵਾਲਿਆਂ ਦਾ। ਅੱਛਾ, ਉਹ ਸੋਮਨ ਦੀ ਤੁਸੀਂ ਗੱਲ ਕਰ ਰਹੇ ਹੋ। ਲਓ, ਤੁਹਾਡੀ ਗੱਲ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਮਾੜਾ ਜਿਹਾ ਚਾਨਣਾ ਪਾ ਦਈਏ ਵੀ ਇਹ ਜਨਾਬ ਹੁਣੀ ਹਾਲੇ ਤੱਕ ਵੀ ਆਮ ਆਦਮੀ ਪਾਰਟੀ ਦੇ ਪੋਸਟਰਾਂ ਦਾ ਸ਼ਿੰਗਾਰ ਬਣੇ ਹੋਏ ਨੇ। ਮੇਰੇ ਮੇਰੇ ਜਿੱਥੇ ਮੇਰੀ ਕਨਸਟੀਚੁਐਂਸੀ ਲੱਗਦੀ ਹੈ, ਬਿਲਕੁਲ ਉਹਦੇ ਨਾਲ ਦੂਜੀ ਕਨਸਟੀਚੁਐਂਸੀ ਸ਼ਾਮ 84 ਜਿੱਥੋਂ ਸ਼ੁਰੂ ਹੁੰਦੀ ਹੈ, ਉੱਥੇ ਧੜਾ ਧੜ ਪੋਸਟਰ ਲੱਗੇ ਹੋਏ ਨੇ ਜਨਾਬ ਦੇ ਹਾਲੇ ਤੱਕ ਵੀ। ਹਾਂਜੀ, ਤੇ ਗੱਲ ਇਹ ਆ ਕਿ ਇਹ ਉਹ ਸ਼ਖਸ ਨੇ ਜਿਹੜੇ ਹਾਥੀ ਤੋਂ ਉਤਰ ਕੇ ਤੇ ਝਾੜੂ ਫੜ ਕੇ ਤੇ ਨਿਕਲ ਗਏ ਸਨ ਬਹਿ ਬਹਿ ਕੇ, ਉਮੀਦਵਾਰ ਸੀਗੇ ਬਸਪਾ ਦੇ। ਬਿਲਕੁਲ ਬਾਅਦ ਦੇ ਵਿੱਚ ਇਹਨਾਂ ਤੇ ਮਾਮਲਾ ਦਰਜ ਹੋ ਗਿਆ ਸੀਗਾ, ਜੀ ਤਾਂ ਉਸੇ ਹੀ ਪ੍ਰਕਰਨ ਦੇ ਵਿੱਚ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਸੀ, ਪਰ ਪਟੀਸ਼ਨ ਇਹਨਾਂ ਨੇ ਵਾਪਸ ਲੈ ਲਈ ਆ, ਕਿਉਂਕਿ ਇਹ ਅਧਿਕਾਰ ਹੁੰਦਾ ਹੈ ਗੁਰਪ੍ਰੀਤ, ਜਦੋਂ ਆਪਾਂ ਮਤਲਬ ਕਿ ਦੇਖਦੇ ਆ ਨਾ ਇਹ ਚੀਜ਼ਾਂ ਤੇ ਕਾਨੂੰਨੀ ਜੀ ਬਰੀਕੀਆਂ ਤੋਂ, ਕਿ ਅਧਿਕਾਰ ਪਟੀਸ਼ਨ ਕਰਤਾ ਦਾ ਅਧਿਕਾਰ ਹੁੰਦਾ ਹੈ, ਜਾਂ ਜ਼ਮਾਨਤ ਵਗੈਰਾ ਦੀ ਜਿਹੜੀ ਕੋਈ ਅਰਜ਼ੀ ਹੁੰਦੀ ਆ, ਉਹ ਅਰਜ਼ੀ ਦਾਤਾ ਜਿਹੜਾ ਹੁੰਦਾ, ਅਰਜ਼ੀ ਦੇਣ ਵਾਲਾ, ਉਹਦੇ ਕੋਲ ਅਧਿਕਾਰ ਹੁੰਦਾ। ਤਾਂ ਇਹਨੇ ਪਟੀਸ਼ਨ ਜਿਹੜੀ ਆ ਉਹ ਵਾਪਸ ਲੈ ਲਈ ਆ। ਤਾਂ ਇਹਨਾਂ ਦੋਨਾਂ ਤੇ ਮੇਰੇ ਖਿਆਲ ਦੇ ਨਾਲ ਸ਼ਾਇਦ ਇਹਦੇ ਜੀਵਨ ਸਾਥੀ ਤੇ ਵੀ ਮਾਮਲਾ ਹੈ, ਉਹਦੇ ਬਾਰੇ ਮੈਂ ਕਨਫਰਮ ਨਹੀਂ ਆ। ਤਾਂ ਪਰ ਇਹ ਇੱਕ ਠੱਗੀ ਦਾ ਕਥਿਤ ਮਾਮਲਾ ਹੈ, ਤਾਂ ਜਿਹਦੇ ਵਿੱਚ ਇਹ ਸੋਮਨ ਸਾਹਿਬ ਘਿਰੇ ਹੋਏ। ਤੇ ਕਮਾਲ ਦੀ ਗੱਲ ਹੈ, ਜੇ ਪੋਸਟਰਾਂ ਤੇ ਹਾਲੇ ਵੀ ਇਹਨਾਂ ਦੀ ਫੋਟੋ ਹੈ, ਤਾਂ ਫਿਰ ਇੱਕ ਪੋਸਟਰ ਬਰੋਬਰ ਲਾ ਦੇਣਾ ਚਾਹੀਦਾ ਹੈ ਕਿ ਹੁਣ ਜ਼ੀਰੋ ਟੋਲਰੈਂਸ ਨਹੀਂ, ਹੁਣ ਹੀਰੋ ਟੋਲਰੈਂਸ। ਮਤਲਬ ਕਿ ਇਦਾਂ ਦੇ ਬੰਦੇ ਜ਼ੀਰੋ ਟੋਲਰੈਂਸ ਚ ਨਹੀਂ, ਹੁਣ ਹੀਰੋ ਬਣ ਕੇ ਟੋਲਰੈਂਸ ਚ ਆ ਗਏ ਨੇ। ਜੀ ਜੀ। ਉਧਰ ਬੀਬੀ ਭਰਾਜ ਹੋਣਾ ਦਾ ਵਿਰੋਧ ਹੋਇਆ ਜੀ। ਹਾਂਜੀ, ਦੇਖੋ, ਇਹ ਰਾਜਪੁਰਾ ਪਿੰਡ ਦੇ ਵਿੱਚ ਗਏ ਸਨ, ਆਪਦੇ ਹਲਕੇ ਦੇ ਵਿੱਚ ਰਾਮਦਾਸੀਆ ਭਾਈਚਾਰੇ ਨੂੰ ਗਰੰਟਾਂ ਦੇਣ, ਤੇ ਉਥੇ ਫਿਰ ਦੂਜਿਆਂ ਨੇ ਵਿਰੋਧ ਦੇ ਵਿੱਚ ਕਾਫੀ ਕਹਿੰਦੇ ਕਿ ਨਾਅਰੇਬਾਜ਼ੀ ਕੀਤੀ ਆ ਕਿ ਭਾਈ ਤੁਸੀਂ ਸਾਰਿਆਂ ਵਾਸਤੇ ਲੈ ਕੇ ਆਓ, ਸਾਰਿਆਂ ਨੂੰ ਗ੍ਰਾਂਟ ਦਿਓ, ਸਾਰੇ ਭਾਈਚਾਰਿਆਂ ਨੂੰ। ਤਾਂ ਹੁਣ ਬੀਬੀ ਭਰਾਜ ਜਦੋਂ ਘਿਰ ਗਏ ਤਾਂ ਫਿਰ ਕਹਿ ਰਹੇ ਸੀਗੇ ਕਿ ਬਈ ਸਾਰਿਆਂ ਵਾਸਤੇ ਗ੍ਰਾਂਟ ਦਾ ਪ੍ਰਬੰਧ ਕੀਤਾ ਜਾਊਗਾ। ਸਰ, ਕੋਈ ਗ੍ਰਾਂਟ ਗਰੂੰਟ ਦਾ ਪ੍ਰਬੰਧ ਨਹੀਂ ਜੋ ਹੋਣਾ, ਸੜਕੀ ਪ੍ਰੋਜੈਕਟ ਰੁਕ ਗਏ ਆ, ਕਿਉਂਕਿ ਲੁੱਕ ਦਾ ਕਾਲ ਪੈ ਗਿਆ, ਬਹੁਤ ਬੁਰਾ ਹਾਲ ਆ। ਯਾਨੀ ਉਧਰੋਂ ਪੈਸੇ ਦੀ ਕਿੱਲਤ ਆ, ਉਧਰੋਂ ਆਹ ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਆ ਕਿ ਜੰਗ ਕਰਕੇ ਪ੍ਰਭਾਵਿਤ ਹੋ ਰਹੀਆਂ, ਕੱਖ ਨਹੀਂ ਜੇ ਹੈਗਾ ਵਿਕਾਸ ਵਕੂਸ ਵਾਸਤੇ, ਐਵੇਂ ਬਸ ਗੱਲਾਂ ਹੀ ਨੇ। ਤੇ ਇਹ ਕਹਿ ਰਹੇ ਨੇ ਕਿ ਸਾਰਿਆਂ ਵਾਸਤੇ ਗ੍ਰਾਂਟ, ਸਾਰਿਆਂ ਵਾਸਤੇ ਲਿਆਉਣ ਦੀ ਜ਼ਰੂਰਤ ਆ, ਕਿਸੇ ਵੀ ਭਾਈਚਾਰੇ ਨੂੰ ਛੱਡਣ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੋਣੀ ਚਾਹੀਦੀ। ਔਰ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਮੈਂ ਵੇਖਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸ਼ੁਰੂ ਕੀਤੀ ਸੀ ਪਿੰਡਾਂ ਦੇ ਵਿੱਚ ਜਾ ਕੇ, ਔਰ ਉਹਨਾਂ ਦੀ ਜ਼ਾਤ ਆਧਾਰਿਤ ਕਹਿ ਲੋ ਕਿ ਕਾਲ ਹੁੰਦੀ ਸੀ, ਫਲਾਣਾ ਭਾਈਚਾਰਾ ਆਵੇ। ਮੈਂ ਤਾਂ, ਕਿਉਂਕਿ ਮੈਂ ਕਾਸਟਿਜ਼ਮ ਦਾ ਹਾਮੀਦਾਰ ਨਹੀਂ ਹੈ, ਮੈਂ ਹਮੇਸ਼ਾ ਜਾਤ ਵਿਰੋਧੀ ਇਨਸਾਨ ਰਿਹਾ, ਤਾਂ ਮੈਂ ਜਾਤ ਪਾਤ ਦੇ ਵਿੱਚ ਯਕੀਨ ਨਹੀਂ ਕਰਦਾ। ਮੈਂ ਇਸ ਕਰਕੇ ਕਦੇ ਆਪਦੇ ਮੂੰਹੋਂ ਸ਼ਬਦ ਵੀ ਨਹੀਂ ਕੱਢਦਾ ਹੁੰਦਾ। ਤਾਂ ਮਤਲਬ ਕਿ ਭਾਈਚਾਰੇ ਵਿਸ਼ੇਸ਼ ਨੂੰ ਆਵਾਜ਼ ਦਿਆ ਕਰਦੇ ਸਨ ਕਿ ਉਹ ਆਵੇ, ਤੇ ਉਹ ਫਿਰ ਉਹਨਾਂ ਦਾ ਇੱਕ ਨੁਮਾਇੰਦਾ ਆਉਂਦਾ, ਕਈ ਵਾਰ ਉਹਦਾ ਘਰ ਹੀ ਇੱਕ ਹੁੰਦਾ ਸੀ ਤੇ ਉਹਨਾਂ ਨੂੰ ਚੈੱਕ ਦੇ ਆਉਂਦੇ ਹੁੰਦੇ ਸੀ ਜੀ। ਇਹ ਲੰਬੀ ਹਲਕੇ ਦੇ ਵਿੱਚ ਮੈਂ ਆਈ ਵਿਟਨੈਸ ਹਾਂ। ਜੇ ਕਿਸੇ ਨੇ ਮੇਰੇ ਨਾਲ ਕੋਈ ਡਿਬੇਟ ਕਰਨਾ ਹੋਵੇ ਕਿਸੇ ਕਿਸਮ ਦਾ ਕਾਲੀਆਂ ਚੋਂ, ਤਾਂ ਮੈਂ ਹਾਜ਼ਰ ਹਾਂ। ਮੈਂ ਉਹਨਾਂ ਨੂੰ ਅੱਜ ਵੀ ਦਿਖਾ ਦੂੰਗਾ, ਘਰਾਂ ਦੇ ਵਿੱਚ ਧਰਮਸ਼ਾਲਾ ਬਣੀਆਂ ਹੋਈਆਂ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਪਿੰਡ ਦੀ ਇਕਾਈ ਜਿਹਦੇ ਵਿੱਚ ਹਰ ਵਰਗ ਪ੍ਰਾਇੋਰਟੀ ਤੇ ਹੋਣਾ ਚਾਹੀਦਾ, ਉਹ ਸਮੁੱਚਾ ਵਿਕਾਸ ਹੋਣਾ ਚਾਹੀਦਾ, ਸਮੂਹਿਕ ਵਿਕਾਸ ਹੋਣਾ ਚਾਹੀਦਾ। ਚਾਹੇ ਉਹਦੇ ਚ ਸਾਡੇ ਐਸੀ ਭਾਈਚਾਰੇ ਦੇ ਲੋਕ ਆ, ਚਾਹੇ ਜਨਰਲ ਭਾਈਚਾਰੇ ਦੇ ਲੋਕ ਆ, ਤਾਂ ਸਾਂਝੇ ਕੰਮ, ਸਾਂਝੀ ਥਾਂ ਤੇ ਉਹਦੀ ਚ ਸਾਂਝੀ ਵਾਲਤਾ ਜਿਹੜੀ ਆ ਉਹ ਹੋਣੀ ਚਾਹੀਦੀ ਆ। ਗੁਰੂ ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।